ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਇਤਿਹਾਸਕ ਹਵਾਲੇ ਨਾਲ ਅਸੀਂ ਗੱਲ ਕਰਕੇ ਹਟੇ ਹਾਂ। 9ਵੇਂ ਪਾਤਸ਼ਾਹ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਨ ਹੈ ਜੀ। 1956 ਚ ਅਕਾਲੀ ਦਲ ਨੇ ਇੱਕ ਬੜਾ ਮੂਰਖਾਨਾ ਫੈਸਲਾ ਲਿਆ ਕਿ ਔਰ ਇਹ ਕਾਂਗਰਸੀ ਲੀਡਰਾਂ ਦੀ ਆਫਰ ਸੀ ਕਿ ਜੀ ਤੁਸੀਂ ਵਿੱਚ ਆ ਕੇ ਪੰਜਾਬ ਤੇ ਰਾਜ ਕਰੋ। ਉਹਨਾਂ ਨੇ ਅਕਾਲੀ ਦਲ ਭੰਗ ਕਰਨ ਦਾ ਫੈਸਲਾ ਕੀਤਾ ਔਰ ਅਕਾਲੀ ਦਲ ਨੂੰ ਕਾਂਗਰਸ ਦੇ ਵਿੱਚ ਮਰਜ ਕਰਨ ਦਾ ਮਤਾ ਜਿਹੜਾ ਪਾਸ ਹੋਇਆ। ਭਾਵੇਂ ਉਹ ਸਿਸਟਮ ਚੱਲਣਾ ਨਹੀਂ ਸੀ, ਚੱਲਿਆ ਵੀ ਨਹੀਂ, ਬਾਅਦ 'ਚ ਉਹਨਾਂ ਨੇ ਫਿਰ ਅਕਾਲੀ ਦਲ ਰਿਵਾਈਵ ਕੀਤਾ। ਪਰ ਜਿਹੜੇ ਕੁਛ ਮੂਰਖਤਾ ਭਰਪੂਰ ਫੈਸਲੇ ਅਕਾਲੀਆਂ ਨੇ ਲਏ ਹੋਏ ਨੇ 1956 ਚ ਇਹ ਕਾਂਗਰਸ ਮਰਜ ਕਰਨ ਦਾ ਫੈਸਲਾ ਉਸ ਕੈਟਾਗਰੀ 'ਚ ਆਉਂਦਾ ਜੀ। 1969 ਦੇ ਵਿੱਚ ਫਤਿਹ ਸਿੰਘ ਜਿਹੜਾ ਸੰਤ ਕਹਾਉਂਦਾ ਸੀ ਆਪਣੇ ਆਪ ਨੂੰ, ਉਹਨੇ ਐਲਾਨ ਕੀਤਾ ਕਿ ਉਹ 26 ਜਨਵਰੀ 1970 ਨੂੰ ਜਿਹੜਾ ਉਹ ਮਰਨ ਵਰਤ ਰੱਖੇਗਾ ਔਰ 3 ਕਿ 4 ਦਿਨਾਂ ਬਾਅਦ ਫਿਰ ਜਿਉਂਦਾ ਸੜ ਜਾਏਗਾ, ਕਿਉਂਕਿ ਉਸ ਤੋਂ ਪਹਿਲਾਂ 1960 1965 ਔਰ ਉਸ ਇੱਕ ਵਾਰੀ ਫੇਰ ਵਰਤ ਰੱਖ ਕੇ ਭਗੌੜਾ ਹੋ ਚੁੱਕਾ ਸੀ। ਉਹਨੂੰ ਚੈਲੰਜ ਕਰਦੇ ਆਂ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਨੇ ਲਗਭਗ 74-75 ਦਿਨ ਵਰਤ ਰੱਖ ਕੇ ਸ਼ਹੀਦੀ ਪਾਈ ਔਰ ਇਹ ਦੱਸਿਆ ਕਿ ਅਰਦਾਸ ਦੇ ਉੱਤੇ ਖਲੋਣ ਦਾ ਕੀ ਮਤਲਬ ਹੈ। ਲੇਕਿਨ ਇਹ ਇੱਕ ਫਰਾਡ ਫਤਿਹ ਸਿੰਘ ਨੇ ਕੀਤਾ ਔਰ ਉਵੇਂ ਹੀ ਉਹ ਡਰਾਮਾ ਨਾ ਚੰਡੀਗੜ੍ਹ ਮਿਲਿਆ ਨਾ ਉਹ ਸੜ ਕੇ ਮਰਿਆ। ਸੋ ਉਹ ਸਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਕਿ ਵੀ ਇਹ ਸੜ ਕੇ ਨਹੀਂ ਮਰੇਗਾ, ਇਹ ਮਰ ਕੇ ਸੜੇਗਾ ਜੀ। ਔਰ ਵਾਕਿਆ ਹੀ ਉਹ ਸੜ ਕੇ ਨਹੀਂ ਮਰਿਆ, ਉਹ ਮਰ ਕੇ ਸੜੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1859 ਦੇ ਵਿੱਚ ਚਾਰਲਸ ਡਾਰਵਿਨ ਉਹਨੇ ਆਪਣੀ ਕਿਤਾਬ ਜਿਹੜਾ ਕਿ ਆਧਾਰ ਬਣਿਆ ਸਰਵਾਈਵਲ ਆਫ ਦਾ ਫਿਟੈਸਟ ਥਿਊਰੀ ਦਾ ਔਨ ਦਾ ਰੀਜਨ ਆਫ ਸਪੀਸ਼ੀਜ਼ ਐਂਡ ਮੀਨਸ ਆਫ ਨੈਚੁਰਲ ਸੈਲੈਕਸ਼ਨ, ਇਹ ਕਿਤਾਬ ਉਹਨੇ ਆਪਣਾ ਥੀਸਿਸ ਪਬਲਿਸ਼ ਕੀਤਾ। 1871 ਦੇ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਜਿਹੜੀ ਬੜੀ ਪਾਵਰਫੁਲ ਅੱਜ ਵੀ ਲੌਬਿੰਗ ਹੈ ਔਰ ਅਮਰੀਕਾ 'ਚ ਹਥਿਆਰਾਂ ਤੇ ਕੋਈ ਪਾਬੰਦੀ ਨਹੀਂ ਲੱਗਣ ਦਿੰਦੇ, ਉਹ ਨਿਊਯਾਰਕ ਦੇ ਵਿੱਚ ਆਰਗੇਨਾਈਜ਼ ਹੋਈ। 1874 ਦੇ ਵਿੱਚ ਜੋਸੈਫ ਗਲਿਡਨ ਨੇ ਪਹਿਲੀ ਵਾਰ ਕੰਡਿਆਲੀ ਤਾਰ ਬਾਰਬਡ ਵਾਇਰ ਇਹਦਾ ਪੇਟੈਂਟ ਲਿਆ। ਹੁਣ ਅੱਜ ਜਿੰਨੀਆਂ ਚੀਜ਼ਾਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਕੋਈ ਰਾਤੋਂ ਰਾਤ ਨਹੀਂ ਆ ਗਈਆਂ। ਕਿਸੇ ਨੇ ਸੋਚਿਆ ਵੀ ਇਕੱਲੀ ਤਾਰ ਨਹੀਂ, ਜੇ ਤਾਰ ਨਾਲ ਕੰਡੇ ਵੀ ਲਾਏ ਜਾਣ ਫਿਰ ਉਹਨੇ ਉਹ ਸੋਚ ਕੇ ਉਹਦਾ ਪਹਿਲਾਂ ਪੇਟੈਂਟ ਲੈਣਾ ਪੈਂਦਾ ਕਿ ਕੋਈ ਹੋਰ ਨਾ ਲੈ। ਫਿਰ ਉਹਨੇ ਕਿੰਨੇ ਪੈਸੇ ਪਏ, ਪਹਿਲਾਂ ਉਹਨੇ ਤਾਰ ਉਹ ਬਣਾਈ, ਫਿਰ ਉਹਨੂੰ ਕਿਵੇਂ ਲੰਬੀ ਤਾਰ ਕੀਤੀ, ਕਿਵੇਂ ਉਹ ਹੋਏਗਾ। ਸੋ ਉਹਦਾ ਪੇਟੈਂਟ ਜਿਹੜਾ ਕੰਡਿਆਲੀ ਤਾਰ ਦਾ ਉਹਨੇ 1874 ਦੇ ਵਿੱਚ ਲਿਆ। 1922 ਦੇ ਵਿੱਚ ਇਟਲੀ ਦੀ ਪਾਰਲੀਮੈਂਟ ਨੇ ਮੁਸੋਲਿਨੀ ਨੂੰ 1 ਸਾਲ ਦੇ ਲਈ ਡਿਕਟੇਟਰ ਦੀਆਂ ਪਾਵਰਸ ਦਿੱਤੀਆਂ। ਉਹ ਲੱਗਾ ਕਿ ਜੀ ਸਾਲ ਬਾਅਦ ਉਹ ਵਾਪਸ ਦੇ ਦੇਗਾ, ਜਿਹਨੂੰ ਹੁਣ ਤੁਸੀਂ ਸਾਲ ਬਾਅਦ ਦਿਓ ਡਿਕਟੇਟਰ ਬਣਾਓ, ਇੱਥੇ ਤਾਂ ਕੁਰਸੀ ਨੂੰ ਕਿਸੇ ਨੂੰ ਬਿਠਾਓ, ਆਉਂਦੇ ਉਹ ਨਹੀਂ ਕੁਰਸੀ ਛੱਡਦਾ। ਉਹ ਸਾਲ ਬਾਅਦ ਉਹਨੇ ਡਿਕਟੇਟਰ ਨੇ ਕੀ ਉਹਨੇ ਸਾਰੇ ਡਿਕਟੇਟਰਸ਼ਿਪ ਹੀ ਲੈ ਆਂਦੀ। 1939 ਦੇ ਵਿੱਚ ਚੈਕੋਸਲੋਵਾਕੀਆ 'ਚ ਗੈਸਟੈਪੋ ਜਿਹੜੀ ਜਰਮਨ ਦੀ ਇੰਟੈਲੀਜੈਂਸ ਔਰ ਉਹਨਾਂ ਦਾ ਜ਼ਾਲਮਾਨਾ ਗਰੁੱਪ ਸੀ, ਉਹਨਾਂ ਨੇ 125 ਸਟੂਡੈਂਟਸ ਨੂੰ ਮੌਤ ਦੇ ਘਾਟ ਉਤਾਰਿਆ ਕਿ ਜੀ ਇਹ ਕੰਸਪੀਰੇਸੀ ਜਾਂ ਸਾਜ਼ਿਸ਼ ਕਰ ਰਹੇ ਸੀ ਸਾਡੇ ਖਿਲਾਫ। 1983 ਦੇ ਵਿੱਚ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਨੇ 6 ਇਜ਼ਰਾਈਲੀ ਕੈਦੀ ਜਿਹੜੇ ਉਹਨਾਂ ਨੇ ਕਿਡਨੈਪ ਕਰਕੇ ਰੱਖੇ ਸੀ, ਉਹਨਾਂ ਨੂੰ ਰਿਹਾ ਕਰਨ ਦੇ ਬਦਲੇ 4500 ਫਲਸਤੀਨੀ ਔਰ ਲੈਬਨੀਜ਼ ਲੋਕ ਜਿਹੜੇ ਨੇ ਜਿਹੜੇ ਇਜ਼ਰਾਈਲ ਦੀ ਕੈਦ ਸੀ ਉਹਨਾਂ ਨੂੰ ਰਿਹਾ ਕਰਵਾਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਆਰਐਸਐਸ ਦੇ ਏਜੰਡੇ ਤੇ ਕੰਮ ਕਰ ਰਹੇ ਕੁਝ ਸਿੱਖਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਕਿ ਦਿੱਲੀ ਵਿਚਲੀ ਸੜਕ ਜਿਸ ਦਾ ਨਾਮ ਔਰੰਗਜ਼ੇਬ ਰੋਡ ਹੈ ਉਸ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਰੋਡ ਰੱਖਿਆ ਜਾਵੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਅਸੀਂ ਅੱਜ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਤੇ ਅਸੀਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਵੀ ਗੱਲ ਕੀਤੀ ਹੈ। ਸਿੱਖ ਇਤਿਹਾਸ 'ਚ ਉਹਨੂੰ ਅਸੀਂ ਔਰੰਗਾ ਕਹਿੰਦੇ ਜੀ, ਉਹਦਾ ਨਾਮ ਨਹੀਂ ਲੈਂਦੇ। ਲੇਕਿਨ ਇਹ ਜਿਹੜਾ ਕੰਮ ਦਿੱਲੀ ਦੇ ਵਿੱਚ ਆਰਐਸਐਸ ਨੇ ਆਪਣੇ ਟੁੱਕੜ ਬੋਚ ਲੋਕਾਂ ਤੋਂ, ਜਿਹਨੂੰ ਦਿੱਲੀ ਕਮੇਟੀ ਨੇ ਵੀ ਹਮਾਇਤ ਦਿੱਤੀ ਹੈ, ਔਰ ਅੱਜ ਹੀ ਮੈਂ ਸਵੇਰੇ ਦੇਖ ਰਿਹਾ ਸੀ ਕਿ ਇੱਕ ਜਾਲੀ ਜੇ ਫ੍ਰੈਂਚ ਹਿਸਟੋਰੀਅਨ ਨੂੰ ਕੋਟ ਕਰਕੇ, ਇਹ ਵੀ ਹਿੰਦੂਆਈਜ਼ਡ ਬੰਦਾ ਲੱਗਦਾ ਹੈ, ਹਿੰਦੂ ਲੱਗਦਾ ਹੈ ਜੀ, ਉਹਦੀ ਕੋਟ ਹੈ ਕਿ ਦਾ ਸਿੱਖ ਕਮਿਟੀ ਸ਼ੁੱਡ ਡਿਬੇਟ ਵੈਦਰ ਦੇ ਵਾਂਟ ਟੂ ਮੇਕ ਔਰੰਗਜ਼ੇਬ ਏ ਹੀਰੋ, ਵਾਈ ਨਾਟ ਦ ਸਿੱਖਸ ਇਨ ਦਿੱਲੀ ਲੌਬੀ ਸੋ ਦੈਟ ਔਰੰਗਜ਼ੇਬ ਰੋਡ in New Delhi is renamed after one of their gurus, Francois Gautier, French historian. और इधे नाल ही फिर कोई रविंदरपाल सिंह ने अपना नाम जोड़ दिता। I am outraged that a road where billionaires live and stones throw away from the Prime Minister's residence is named after one of the most tyrannical tormentor, perpetrator of intolerant human barbaric crimes in India. I request each one of you to please sign this petition as a mark of respect to Shri Guru Teg Bahadur Sahib Ji for the oncoming Shahidi Divas Ravinderpal Singh। ਹੁਣ ਇੱਕ ਪੂਰੀ ਪੈਟੀਸ਼ਨ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਕਿ ਜੀ ਉਹਦਾ ਨਾਮ ਬਦਲੋ।
ਹੁਣ ਇਹ ਹੈ ਕਿ ਵੀ ਆਲਰੇਡੀ 5 ਮਹੀਨੇ 'ਚ 2 ਵਾਰ ਇਹਨਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਆਪਸ ਟਕਰਾਉਣ ਦੀ ਹੈਦਰਾਬਾਦ ਔਰ ਸਹਾਰਨਪੁਰ 'ਚ ਕੀਤਾ। ਔਰੰਗਜ਼ੇਬ ਕੀਤਾ, ਉਹਨੇ ਜ਼ੁਲਮ, ਉਹਨੂੰ ਸਜ਼ਾ ਦਿੱਤੀ, ਜ਼ਫਰਨਾਮੇ 'ਚ ਲਿਖਿਆ, ਉਹਨੇ ਮਾਫੀ ਮੰਗੀ, ਉਹਦੇ ਮੁੰਡੇ ਨੂੰ ਬਹਾਦਰ ਸ਼ਾਹ ਨੂੰ ਵਾਪਸ ਗੱਦੀ ਦਵਾਈ, ਉਹਨਾਂ ਨੇ ਕੀਤਾ, ਮੁਗਲ ਰਾਜ ਦੀ ਜੜ ਪੁੱਟ, ਉਹ ਤਾਂ ਮਰ ਗਿਆ ਜੀ, ਉਸ ਦਾ ਰਾਜ ਵੀ ਖਤਮ ਕਰ ਦਿੱਤਾ। ਜਿਹੜੇ ਅੱਜ ਦੇ ਔਰੰਗਜ਼ੇਬ ਨੇ, ਇੰਦਰਾ ਗਾਂਧੀ ਤੋਂ ਪਹਿਲਾਂ ਜੇ ਇੰਨੀ ਸਿੰਸੀਅਰ ਨੇ RSS ਵਾਲੇ, ਜਿੰਨੇ ਨਹਿਰੂ ਖਾਨਦਾਨ ਨਾਲ ਰਿਲੇਟਡ ਨੇ, ਇਹ ਸਾਰੀਆਂ ਸੜਕਾਂ ਦੇ ਨਾਂ ਰੱਖੋ, ਗੁਰੂ ਗੋਬਿੰਦ ਸਿੰਘ ਦੇ ਨਾਂ ਤੇ, ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੇ ਨਾਂ ਤੇ ਰੱਖੋ, ਦਿੱਲੀ ਦੇ 에ਅਰਪੋਰਟ ਦਾ ਨਾਂ ਜਿੰਦੇ ਸੁੱਖੇ ਦੇ ਨਾਂ ਤੇ ਰੱਖੋ, ਜਿੱਥੇ ਦੂਸਰੇ ਨੇ। ਲੇਕਿਨ ਇਹ ਇੱਕ ਉਹ ਸਾਜ਼ਿਸ਼ ਹੈ ਜਿਹੜੀ ਸਦੀਆਂ ਤੋਂ ਇਹ ਕਰਦੇ ਰਹੇ ਨੇ, ਔਰ ਹੁਣ ਫੇਰ ਉਹ ਸਿੱਖਾਂ ਮੁਸਲਮਾਨਾਂ ਨੂੰ ਪੜ੍ਹਾਉਣ ਦੇ ਲਈ ਇਸ ਕਿਸਮ ਦਾ ਨਾਂ, ਉੱਥੇ ਤਾਂ ਬਾਕੀਆਂ ਦੇ ਨਾਂ ਤੇ ਵੀ ਸੜਕਾਂ ਨੇ, ਇੱਕ ਉੱਥੋਂ ਦਾ ਇਤਿਹਾਸ ਹੈ, ਹਿਸਟਰੀ ਹੈ। ਔਰ ਇਹ ਜਿਹੜਾ ਸਾਰਾ ਮੂਵ ਹੈ ਇਹ ਸਿਰਫ ਤੇ ਸਿਰਫ ਆਪਸੀ ਫਸਾਦ ਕਰਾਉਣ ਦੇ ਲਈ ਹੈ, ਔਰ ਅਸਲੀ ਇਸ਼ੂਜ਼ ਤੋਂ ਡਿਵੀਏਟ ਕਰਨ ਦੇ ਲਈ ਹੈ, ਜਿਹੜਾ ਕਿ ਇਹ ਖੁਦ ਜ਼ੁਲਮ ਕਰ ਰਹੇ ਨੇ ਹੁਣ ਘੱਟ ਗਿਣਤੀਆਂ ਦੇ ਉੱਤੇ। ਔਰ ਇਹ ਸ਼ਰਮ ਦੀ ਗੱਲ ਹੈ ਕਿ ਇਸ ਕਿਸਮ ਦੇ ਹੱਥ ਠੋਕੇ ਜਿਹੜੇ ਨੇ ਉਹ ਉਹਨਾਂ ਦਾ RSS ਦਾ ਝੂਠ ਖਰੀਦਦੇ ਨੇ, ਔਰ ਉਹਨੂੰ ਫਿਰ ਅੱਗੇ ਵੇਚਣ ਦੇ ਲਈ ਜਿਹੜਾ ਹੈ ਉਹ ਤਿਆਰ ਹੋ ਜਾਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਸਮਾਂ ਤੇ ਖਤਮ ਹੋ ਗਿਆ ਹੁਣ ਅੱਜ ਦੇ ਵਿਚਾਰ ਵਾਸਤੇ। ਨਹੀਂ, ਅੱਜ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਇੱਕ ਸ਼ਬਦ, ਉਹਨੂੰ ਮੈਂ ਇੱਕ ਅੱਧੇ ਮਿੰਟ 'ਚ ਬਰੀਫ ਕਰ ਦਿਆਂਗਾ ਜੀ। ਉਹਨਾਂ ਦਾ ਸ਼ਬਦ ਹੈ ਕਿ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨੇ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾਂ ਜੈ ਹੈ ਭਾਜ ਰੇ, ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ, क्यों ना हर को नाम ले मूर्ख निलज रे, राम भगत हिए आन छाड़ दे तू मन को मान, नानक जन ए बखान जग में बिराज रे जी। जिथे गुरु तेग बहादुर साहब, तेग दे बहादुर ने अपना सीस वो कुर्बान करते हैं धर्म दियां वैल्यूज़ लई, उत्थे जो असीं उन्हां दी बाणी, शबद, भोग दे सलोक देखते हैं तो जिस कदर वैराग है, जिस कदर जिंदगी की हकीकत नूं गुरु साहब ने बयान किया है, उन्हां दी बाणी नूं पढ़ के ही तुसीं उस दा अंदाज़ा ला सकते हो कि किस कदर वो हकीकत जीवन दीयां ट्रूथ्स और अल्टीमेटली साडा जीवन दा एंबिशन उस नूं बयान करदी है बाणी। और इस भी गुरु साहब ने फरमाया है कि तेरा जिहड़ा जीवन है, तेरा जन्म है, ये बेमतलब जा रहा है, तू सुनदा धर्म दीयां गल्लां पर तैनूं क्यों समझ नहीं आती, और जदों तक तू इस दुनिया दे विच गफलत च सुत्ता है, तेरी मौत आ जानी है, तो भज के कित्थे जाएगा मौत तो, जिस शरीर नूं तू समझदा है इहने बिनसना नहीं है, इहने तां स्वाह हो जाने, और फिर भी इस हकीकत के बावजूद तू रब दे नाल नहीं जुड़दा, तू मूर्ख है, तू निलज है, तू बेहया है, बेशर्म है, बेगैरत है। राम भगत ही उस वाहिगुरू की बंदगी नूं अपने अंदर लिया, मन चों मान कढ़, नानक जन एह बखान जग में बिराज रहे। बिराज रोशन नूं कहंदे ने कि गुरु नानक, नौवें नानक यही फरमाते हैं कि तू जग दे अंदर इस हकीकत नूं समझ और एक रोशन जिहड़ा मीनार बन के इस जग तो जा। सो ये अज दा विचार है जी। डॉक्टर इस नाल अपने व्यूअर्स को लेने इजाजत। व्यूअर्स, साडे प्रोग्राम दा समय इत्थे समाप्त हुंदा। तुसीं अपने राय ते सुझाव सानूं भेजना ना भुलना। साडे इस पते ते SOS@tv84.tv ते असीं अपना प्रोग्राम लैके फिर दोबारा हाजिर होंगे। तब तक लिए मैनूं ते अपने डॉक्टर साहब नूं आग्या दो ते बुला दे फतेह। वाहिगुरू जी का खालसा, वाहिगुरू जी की फतेह।